ਆਜ਼ਾਦੀ ਤੋਂ ਬਹੁਤ ਸਾਰੇ ਲੋਕ ਆਜ਼ਾਦੀ ਦੇ ਜਸ਼ਨਾਂ ਦੇ ਵਿੱਚੋਂ ਲੰਘ ਰਹੇ ਹੋਣਗੇ, ਕਈ ਮਨਾ ਕੇ ਹਟ ਵੀ ਗਏ ਨੇ। ਪਰ ਪੰਜਾਬ ਨੂੰ ਸਭ ਤੋਂ ਮਹਿੰਗੀ ਪਈ ਹੈ ਆਜ਼ਾਦੀ, ਕੀ ਕਹੋਗੇ? ਹਾਂ, ਬਿਲਕੁਲ ਜੀ। ਕੱਲ ਆਜ਼ਾਦੀ ਦਿਹਾੜਾ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਮਨਾਇਆ ਗਿਆ, ਤਿਰੰਗਾ ਲਹਿਰਾਇਆ ਗਿਆ ਤੇ ਉਹਦੇ ਜਸ਼ਨਾਂ ਦੇ ਸਮਾਗਮਾਂ ਦਾ ਆਯੋਜਨ ਹੋਇਆ ਤੇ ਉਹਦੇ ਵਿੱਚ ਸਕੂਲਾਂ ਦੇ ਜਵਾਕ, ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ, ਹਨਾ, ਉਹ ਸਾਰਾ ਕੁਛ, ਉਹ ਸ਼ਮੂਲੀਅਤ, ਇੱਕ ਜੋ ਰੀਤੀ ਰਿਵਾਜ ਚੱਲਿਆ ਹੁੰਦਾ ਉਸੇ ਤਹਿਤ ਹੋਇਆ। ਜੀ। ਇਹਦੇ ਵਿੱਚ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਉਚੇਚੇ ਤੌਰ ਤੇ ਪਟਿਆਲਾ ਪਹੁੰਚੇ ਸੀ, ਜਿਹੜਾ ਰਾਜ ਪੱਧਰੀ ਸਮਾਗਮ ਸੀਗਾ ਆਜ਼ਾਦੀ ਦਿਹਾੜੇ ਦਾ। ਸੋ ਉਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਨੇ ਉੱਥੇ ਜਾ ਕੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਫਿਰ ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਤੇ ਡੀਜੀਪੀ ਗੌਰਵ ਜਾਦਵ ਦੇ ਨਾਲ ਬਕਾਇਦਾ ਵੱਖ-ਵੱਖ ਟੁਕੜੀਆਂ ਜਿਹੜੀਆਂ ਉੱਥੇ ਐਨਸੀਸੀ ਵਾਲੀਆਂ, ਪੁਲਿਸ ਵਾਲੀਆਂ ਜਾਂ ਹੋਰ ਦਸਤੇ ਜਿਹੜੇ ਸੀਗੇ, ਉਹਨਾਂ ਸਾਰਿਆਂ ਦਾ ਨਿਰੀਖਣ ਕੀਤਾ ਪਰੇਡ ਦੇ ਵਿੱਚ, ਉਹਦੇ ਵਿੱਚੋਂ, ਹੈ ਨਾ, ਸਲਾਮੀ ਲਈ ਸਾਰਾ ਕੁਛ। ਤੇ ਉਸ ਦੌਰਾਨ ਹੀ ਉੱਥੇ ਉਹਨਾਂ ਨੇ ਆਪਣੀ ਤਕਰੀਰ ਵੀ, ਆਪਣੇ ਵਿਚਾਰ ਵੀ, ਆਪਣੀ, ਨਾ, ਉਹ ਵੀ ਸਾਂਝੇ ਕੀਤੇ, ਜਿਹਦੇ ਵਿੱਚ ਉਹਨਾਂ ਨੇ ਚੇਚਾ ਇੱਕ ਤਾਂ ਪੰਜਾਬ ਦੇ 5 ਮੁੱਦਿਆਂ ਤੇ ਉਹਨਾਂ ਨੇ ਧਿਆਨ ਕੇਂਦਰਿਤ ਕੀਤਾ ਕਿ ਸਾਡਾ ਮੁੱਖ ਮੁੱਦਾ ਸਿੱਖਿਆ, ਸਿਹਤ ਹੈ, ਸਾਡਾ ਮੁੱਖ ਮੁੱਦਾ ਰੁਜ਼ਗਾਰ ਹੈ, ਸਾਡਾ ਮੁੱਖ ਮੁੱਦਾ ਵਪਾਰ ਹੈ ਤੇ ਖੇਤੀ ਹੈ। ਸਾਡੀ ਸਰਕਾਰ ਦਾ ਕਹਿੰਦੇ ਇਹੀ ਫੋਕਸ ਹੈ, ਅਸੀਂ ਇਹਦੇ ਤੇ ਕੰਮ ਕਰਨਾ। ਤੇ ਉਹਨਾਂ ਨੇ ਫਿਰ ਪੰਚਾਇਤੀ ਚੋਣਾਂ ਦੇ ਹਵਾਲੇ ਨਾਲ ਵੀ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਨੇ, ਜੇਕਰ ਪਿੰਡਾਂ ਦੇ ਲੋਕ ਸਰਬਸੰਮਤੀ ਨਾਲ ਸਰਪੰਚ ਚੁਣ ਲੈਣ ਤਾਂ 5 ਲੱਖ ਰੁਪਈਆ ਉਸ ਪਿੰਡ ਨੂੰ ਸਿੱਧਾ ਗ੍ਰਾਂਟ ਮਿਲਦੀ ਆ। ਸੋ ਇਸ ਲਈ ਇਸ ਵਾਰ ਕੋਸ਼ਿਸ਼ ਕਰਿਓ ਕਿ ਪੰਚਾਇਤਾਂ ਪਿੰਡਾਂ ਦੀਆਂ ਬਣਨ, ਕਹਿੰਦੇ ਕਿ ਪਾਰਟੀਆਂ ਦੀਆਂ ਨਾ ਬਣਨੇ। ਵੱਖਰੀ ਗੱਲ ਹੈ ਕਿ ਇਹ ਸਾਰੀ ਤੋੜ ਭੰਨ ਜਿਹੜੀ ਅਚਾਨਕ ਕੀਤੀ ਗਈ ਹੈ, ਇਹ ਕੀਤੀ ਆਮ ਆਦਮੀ ਪਾਰਟੀ ਦੇ ਸਰਪੰਚਾਂ ਨੂੰ ਜਿਤਾਉਣ ਲਈ, ਉਹ ਆਪਾਂ ਸਾਰਿਆਂ ਨੂੰ ਪਤਾ ਜੀ। ਸੋ ਉਹ ਕਵਾਇਦ ਹੈ, ਜਦੋਂ ਕਿ ਇਹ ਵੀ ਸੰਵਿਧਾਨ ਦੇ ਉਲਟ ਜਾ ਕੇ ਹੋਇਆ, ਇਹ ਏਦਾਂ ਨਹੀਂ ਹੋਣਾ ਚਾਹੀਦਾ ਸੀ। ਪਰ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਕੱਲ ਆਪਣੀ ਭਾਸ਼ਣ 'ਚ ਗੱਲ ਕਹੀ ਕਿ ਇਸ ਵਾਰ ਪਿੰਡਾਂ ਦੀਆਂ ਪੰਚਾਇਤਾਂ ਚੁਣਨ, ਪਾਰਟੀਆਂ ਦੀਆਂ ਨਾ ਚੁਣਨ। ਚਲੋ, ਇਸੇ ਦੌਰਾਨ ਉਹਨਾਂ ਨੇ 13 ਹਸਤੀਆਂ ਨੂੰ ਸਨਮਾਨ ਦੇ ਕੇ, ਵੱਖ-ਵੱਖ ਉਹਨਾਂ 'ਚ ਪਟਵਾਰੀ ਵੀ ਸੀ, SDM ਵੀ ਸੀ, ADC ਵੀ ਸੀ, ਕੁਝ ਹੋਰ ਅਧਿਕਾਰੀ ਵੀ ਸੀ, ਉਹਨਾਂ ਨੂੰ 13 ਜਣਿਆਂ ਨੂੰ ਰਾਜ ਪੱਧਰੀ ਸਨਮਾਨਿਤ ਵੀ ਕੀਤਾ। ਇਸ ਦੌਰਾਨ ਨਸ਼ਿਆਂ ਦੀ ਗੱਲ ਕੀਤੀ, ਜਿਹੜੀ ਗੱਲ ਆਪਾਂ ਕੱਲ ਵੀ ਕਰ ਰਹੇ ਸੀ। ਉਹ ਕਹਿੰਦੇ ਕਿ ਨਸ਼ਿਆਂ ਦੇ ਖਿਲਾਫ ਅਸੀਂ ਇੱਕ 3 ਲੇਅਰ ਜਿਹੜੀ ਯੋਜਨਾ ਉਹ ਤਿਆਰ ਕਰ ਲਈ ਆ, ਹਨਾ, ਉਹਦੇ ਤਹਿਤ ਅਸੀਂ ਛੇਤੀ ਹੀ ਨਸ਼ਾ ਤਸਕਰਾਂ ਨੂੰ ਵੀ, ਨਸ਼ਾ ਸਪਲਾਇਰ ਨੂੰ ਵੀ ਨੱਥ ਪਾ ਲਾਂਗੇ। ਅਗਲਾ 1 ਸਾਲ ਦੇ ਦਿਓ, ਕਹਿੰਦੇ ਮੈਨੂੰ 1 ਸਾਲ ਦੇ ਵਿੱਚ ਪੰਜਾਬ ਨਸ਼ਾ ਮੁਕਤ ਹੋ ਜਾਊਗਾ। ਉਹਨਾਂ ਨੇ ਇਹ ਵੀ ਗੱਲ ਕਹੀ। ਇਸੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਆਜ਼ਾਦੀ ਦਿਹਾੜਾ ਮਨਾਉਂਦੇ ਹਾਂ, ਆਜ਼ਾਦੀ ਦੇ ਜਸ਼ਨ ਮਨਾਉਂਦੇ ਹਾਂ। ਪੰਜਾਬ ਤੋਂ ਵੱਧ ਆਜ਼ਾਦੀ ਦੇ ਮਾਇਨੇ ਕੌਣ ਜਾਣਦਾ ਹੋਊਗਾ, ਜਿਹਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਮਤਲਬ ਇਹ ਬਿਲਕੁਲ ਦਰੁਸਤ ਹੈ ਜੀ ਕਿ ਚਾਹੇ ਉਹ ਜੰਗਾਂ ਹੋਣ ਵਿਰੋਧੀ ਮੁਲਕਾਂ ਨਾਲ, ਚਾਹੇ ਉਹ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਕਿਸੇ ਫੌਜ ਵੱਲੋਂ ਲੜਾਈ ਲੜਨ ਦੀ ਗੱਲ ਹੋਵੇ, ਚਾਹੇ ਇਹ ਸੁਤੰਤਰਤਾ ਸੰਗਰਾਮ ਦੇ ਵਿੱਚ, ਮਤਲਬ ਆਜ਼ਾਦੀ ਦੀ ਜੰਗ ਦੇ ਵਿੱਚ ਯੋਗਦਾਨ ਦੀ ਗੱਲ ਹੋਵੇ, ਸਿੱਖ ਭਾਈਚਾਰੇ ਦਾ ਤੇ ਖਾਸ ਕਰ ਪੰਜਾਬੀਆਂ ਦਾ ਯੋਗਦਾਨ ਸਭ ਤੋਂ ਵੱਡਾ ਹੈ। ਸੋ ਇਸ ਹਵਾਲੇ ਨਾਲ ਮਤਲਬ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਤੇ ਕਹਿੰਦੇ ਹੁਣ ਵੀ ਦੁਸ਼ਮਣ ਦੀ ਗੋਲੀ ਦਾ ਜ਼ਿਕਰ ਕੋਈ ਸਭ ਤੋਂ ਪਹਿਲਾਂ ਜਿਹੜੀ ਛਾਤੀ ਸਾਹਮਣਾ ਕਰਦੀ ਹੈ ਉਹ ਸਾਡੀ ਪੰਜਾਬੀਆਂ ਦੀ ਹੈ। ਇਸੇ ਦੌਰਾਨ ਉਹਨਾਂ ਨੇ ਉਹਨਾਂ 10 ਲੱਖ ਰੂਹਾਂ ਦੀ ਵੀ ਜ਼ਿਕਰ ਕੀਤਾ, ਗੱਲ ਕੀਤੀ, ਜਿਹੜੇ ਆਜ਼ਾਦੀ ਦੇ ਨਾਂ ਦੇ ਉੱਤੇ ਵੱਢੇ ਟੁੱਕੇ ਗਏ, ਵੰਡ ਦੇ ਨਾਂ ਦੇ ਉੱਤੇ ਮਾਰ ਮੁਕਾਏ ਗਏ, ਉਹਦਾ ਜ਼ਿਕਰ ਉਹਨਾਂ ਨੇ ਵੀ ਕੀਤਾ। ਉਹਦਾ ਜ਼ਿਕਰ ਕੱਲ ਗਿਆਨੀ ਰਘਵੀਰ ਸਿੰਘ ਹੋਰ ਵੀ ਕਰ ਰਹੇ ਸੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰ ਵੀ ਕਹਿ ਰਹੇ ਸੀ, ਕਹਿੰਦੇ ਕਿ ਆਜ਼ਾਦੀ ਦੇ ਜਸ਼ਨਾਂ 'ਚ ਅਸੀਂ ਉਹ 10 ਲੱਖ ਨੂੰ ਕਿਉਂ ਭੁੱਲ ਜਾਂਦੇ ਹਾਂ ਜਿਹੜੇ ਬੇਗੁਨਾਹ ਅਸੀਂ ਆਪਣੇ ਹੀ ਮੁਕਾ ਲਏ। ਇਸੇ ਗੱਲ ਦਾ ਜ਼ਿਕਰ ਕੱਲ ਦੀ ਤਕਰੀਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੀਤਾ ਕਿ 10 ਲੱਖ ਬੇਗੁਨਾਹ ਜਿਹੜੇ ਮਾਰੇ ਗਏ ਹੈ ਨਾ, ਉਹਨਾਂ ਦਾ ਮੁੱਲ ਕੌਣ ਤਾਰੂਗਾ, ਉਹਨਾਂ ਦੀ ਕੀਮਤ ਅਸੀਂ ਅਦਾ ਕੀਤੀ ਹੈ। ਇਸ ਲਈ ਕਹਿੰਦੇ ਕਿ ਸਾਨੂੰ ਤਾਂ ਸਭ ਤੋਂ ਵੱਧ ਮਹਿੰਗੀ ਪਈ ਆ ਪੰਜਾਬੀਆਂ ਨੂੰ ਆਜ਼ਾਦੀ। ਸੋ ਇਹ 'ਚ ਕੋਈ ਦੋ ਰਾਏ ਨਹੀਂ ਪ੍ਰਵੀਨ ਜੀ ਕਿ ਪੰਜਾਬ ਵੱਢਿਆ ਵੀ ਗਿਆ, ਪੰਜਾਬ ਟੁੱਕਿਆ ਵੀ ਗਿਆ, ਪੰਜਾਬ ਦੇ 2 ਹਿੱਸੇ ਵੀ ਹੋ ਗਏ, ਅੱਧੇ ਪੰਜਾਬੀ ਇੱਧਰ ਤੇ ਅੱਧੇ ਤੋਂ ਕਿਤੇ ਜ਼ਿਆਦਾ ਉੱਧਰ। ਅੱਜ ਦੀ ਤਰੀਕ 'ਚ ਅਸੀਂ ਤਾਂ 4 ਕਰੋੜ ਆ, 10 ਕਰੋੜ ਤੋਂ ਵੱਧ ਤਾਂ ਉੱਧਰ ਪੰਜਾਬੀ ਬੋਲਣ ਵਾਲੇ ਨੇ। ਸੋ ਇਸ ਲਈ ਇਸ ਸਥਿਤੀ ਦੇ ਵਿੱਚ ਉੱਧਰ ਵੱਡੀ ਗਿਣਤੀ, ਫਿਰ ਅਸੀਂ ਸ਼ਾਹਮੁਖੀ ਗੁਰਮੁਖੀ ਦੇ ਵਿੱਚ ਵੰਡੇ ਗਏ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਅਸੀਂ 10 ਲੱਖ ਲੋਕ ਉਸ ਸਮੇਂ ਗਵਾਏ ਪ੍ਰਵੀਨ ਜੀ, ਜਦੋਂ ਸਾਡੇ ਕੋਲ ਨਾ ਰੈਕਟ ਸੀ, ਨਾ ਤੋਪਾਂ ਸੀ, ਨਾ ਟੈਂਕ ਸੀ, ਨਾ ਹਥਿਆਰ ਸੀ, ਹੈ ਨਾ। ਸੋ ਖਾਲੀ ਟਕੂਏ, ਤਲਵਾਰਾਂ, ਗੰਡਾਸੀਆਂ ਨਾਲੇ ਅਸੀਂ ਆਪਣੇ 10 ਲੱਖ ਲੋਕ ਗਵਾ ਲਏ, ਇੱਟਾਂ ਰੋੜੇ ਪੱਥਰਾਂ ਨਾਲ ਹੀ ਗਵਾ ਲਏ। ਸੋ ਆਹ ਜਿਹੜੀ ਉਹਦਾ ਜਿਹੜਾ ਦਰਦ ਹੈ ਉਹਦਾ ਜ਼ਿਕਰ ਕਿਉਂ ਨਹੀਂ ਆਉਂਦਾ? ਸੋ ਕਿਹੜੇ ਤਰੀਕੇ ਨੇ ਫਿਰ ਇਹ ਜਸ਼ਨ ਮਨਾਉਣ ਦੇ? ਸਵਾਲ ਖੜਾ ਹੈ ਕਿ ਕੀ ਇਹ ਜਸ਼ਨ ਵਾਲੇ ਦਿਨ ਨੇ? ਕਿ ਆਜ਼ਾਦੀ ਦਿਹਾੜਾ ਸਿਰਫ ਇਸੇ ਤਰ੍ਹਾਂ ਨੱਚ ਗਾ ਕੇ ਹੀ ਮਨਾਉਣ ਦਾ ਤਰੀਕਾ? ਠੀਕ ਹੈ, ਆਜ਼ਾਦੀ ਮਿਲੀ, ਪਰ ਇਹਦਾ ਮੁੱਲ ਜਿਹੜਾ ਤਾਰਿਆ, ਉਹ ਕੀਮਤ ਤਾਰਨ ਦੀ ਕਦੇ ਚਰਚਾ ਹੋਊਗੀ?
ਜੀ ਕਦੇ ਉਹਨਾਂ ਨੂੰ ਸ਼ਰਧਾਂਜਲੀ ਉਸ ਤਰ੍ਹਾਂ ਦੇਣ ਦੀ ਕਵਾਇਦ ਤੁਰੂਗੀ, ਕਦੇ ਉਸ ਤਰ੍ਹਾਂ ਉਹਨਾਂ ਨੂੰ ਇਕੱਠਿਆਂ ਬੈਠ ਕੇ ਆਪਣੇ ਸਾਂਝਿਆਂ ਨੂੰ, ਜਿਹੜੇ ਉਧਰ ਨੂੰ ਜਾ ਰਹੇ ਸੀ, ਜਿਹੜੇ ਉਧਰੋਂ ਇੱਧਰ ਨੂੰ ਆ ਰਹੇ ਸੀ, ਆਪਣੇ ਹੀ ਮੁਲਕ 'ਚ ਤੁਸੀਂ ਬੇਵਤਨ ਹੋ ਗਏ ਸੀ, ਬੇਘਰ ਹੋ ਗਏ ਸੀ, ਹੂੰ ਉਹ ਜਿਹੜਾ ਵਰਤਾਰਾ ਵਾਪਰਿਆ ਉਸ ਦੇ ਉੱਤੇ ਕਦੇ ਇਕੱਠਿਆਂ ਬੈਠ ਕੇ ਫਿਰ ਅਥਰੂ ਬਹਾਉਣ ਦਾ ਦਿਨ ਆਊਗਾ। ਜੀ ਸੋ ਇਸ ਲਈ ਕੱਲ ਮੁੱਖ ਮੰਤਰੀ ਉਹਨਾਂ ਨੇ ਉਸ ਗੱਲ ਦਾ ਜ਼ਿਕਰ ਕਰਕੇ ਇੱਕ ਗਹਿਰੀ ਚਰਚਾ ਛੇੜੀ ਆ। ਹੋ ਸਕਦਾ ਕਈ ਧਿਰਾਂ ਨੂੰ, ਖਾਸ ਕਰ ਦਿੱਲੀ ਬੈਠੀਆਂ ਕਈ ਧਿਰਾਂ ਨੂੰ ਇਹ ਗੱਲ ਚੁੱਭ ਜਵੇ ਹੂੰ ਕਿ ਆਹ ਕਿਹੜਾ ਮਤਲਬ ਕਿ ਪੰਜਾਬ ਨੇ ਰਾਗ ਅਲਾਪ ਲਿਆ। ਮੈਨੂੰ ਲੱਗਦਾ ਇਹ ਰਾਗ ਛਿੜਨਾ ਚਾਹੀਦਾ, ਹੂੰ ਇਸ ਰਾਗ ਦੀ ਚਰਚਾ ਹੋਣੀ ਚਾਹੀਦੀ ਹੈ, ਇਹ ਵੰਡ ਦੀ ਚਰਚਾ ਹੋਣੀ ਚਾਹੀਦੀ ਆ। ਆਪਣੇ ਦੁਖਾਂਤ ਨੂੰ, ਸਾਨੂੰ ਆਪਣੇ ਇਤਿਹਾਸ ਨੂੰ ਫਰੋਲਣ ਦੀ ਆਦਤ ਪਾਉਣੀ ਚਾਹੀਦੀ ਆ। ਸੋ ਇਸ ਦੇ ਉੱਤੇ ਮੈਨੂੰ ਲੱਗਦਾ ਆਉਂਦੇ ਸਮੇਂ 'ਚ ਵੱਡੀਆਂ ਚਰਚਾਵਾਂ ਹੋਣੀਆਂ ਚਾਹੀਦੀਆਂ। ਔਰ ਮੁੱਖ ਮੰਤਰੀ ਹੋਰਾਂ ਨੇ ਆਪਣੇ ਕੱਲ ਦੇ ਭਾਸ਼ਣ 'ਚ ਇੱਕ 76 ਸਾਲਾਂ ਦਾ ਵੀ ਜ਼ਿਕਰ ਕੀਤਾ, ਫਿਰ ਜਿਹਦਾ ਉਹ ਅਕਸਰ ਪਹਿਲੇ ਦਿਨ ਤੋਂ ਹੀ ਕਰਦੇ ਆ ਰਹੇ ਨੇ ਕਿ 72 ਸਾਲਾਂ 70 ਸਾਲਾਂ 'ਚ ਕੁਝ ਨਹੀਂ ਹੋਇਆ। ਹੁਣ ਉਹ ਕਹਿੰਦੇ 76 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ। ਕਹਿੰਦੇ ਜੀ 76 ਸਾਲਾਂ 'ਚ ਦੇਸ਼ ਕਿਹਨਾਂ ਦੇ ਹੱਥਾਂ 'ਚ ਸੀ? ਜੀ ਤੇ ਜੇਕਰ ਅੱਜ ਦੀ ਸਥਿਤੀ 'ਚ ਅਸੀਂ ਜਿੱਥੇ ਵੀ ਖੜੇ ਹਾਂ, ਭ੍ਰਸ਼ਟਾਚਾਰੀ ਆ, ਨਾਕਾਮੀ ਆ, ਝੂਠ ਹੈ, ਇਹਨਾਂ ਨਕਲੀ ਧੰਦੇ ਨੇ, ਸਾਰਾ ਕੁਛ ਹੈ, ਕਿ ਉਹਦੇ ਲਈ ਕਹਿੰਦੇ ਉਹ 76 ਸਾਲਾਂ ਦੇ ਜ਼ਿੰਮੇਵਾਰ ਨੇ। ਇਸ ਲਈ ਉਹਨਾਂ ਦੀ ਸਮੀਖਿਆ ਹੋਣੀ ਚਾਹੀਦੀ ਹੈ। ਮੈਂ ਕਹਿੰਦਾ ਜ਼ਰੂਰ ਹੋਣੀ ਚਾਹੀਦੀ ਹੈ ਪ੍ਰਵੀਨ ਜੀ, ਪਰ ਇਹ 76 ਸਾਲਾਂ ਤੱਕ ਨਹੀਂ, 77 ਸਾਲਾਂ ਤੱਕ ਲਿਆਉਣ ਮੁੱਖ ਮੰਤਰੀ ਸਾਹਿਬ। ਅਗਲੇ ਸਾਲ ਇਹਨੂੰ 70 ਸਾਲਾਂ ਤੱਕ ਲੈ ਜਾਣ, ਆਪਣੇ ਘਰੇ ਵੀ ਉਹਦੀ ਸਮੀਖਿਆ ਨਾਲ ਦੀ ਨਾਲ ਕਰ ਲੈਣ ਕਿ 1.5 ਸਾਲ ਦੇ ਵਿੱਚ ਮੇਰੀ ਕੈਬਨਿਟ ਦੇ ਵਿੱਚ ਦਰਜਨ ਤੋਂ ਵੱਧ ਮੰਤਰੀ ਅਜਿਹੇ ਦਾਗੀ ਕਿਉਂ ਆ ਗਏ, ਕਿੱਥੋਂ ਆ ਗਏ, ਕਿਉਂ ਇਹ ਚਰਚਾ ਚੱਲਦੀ ਹੈ ਕਿ ਰੇਤ ਪੰਜਾਬ 'ਚ ਵਿਕਦਾ ਤੇ ਅਦਾਇਗੀ ਦਿੱਲੀ 'ਚ ਹੁੰਦੀ ਆ, ਇਹਦੀ ਚਰਚਾ ਕੌਣ ਕਰਦਾ, ਇਹ ਕਿਉਂ ਛੜੀ ਹੈ ਚਰਚਾ? ਸੋ ਇਸ ਲਈ 76 ਨਹੀਂ ਜਨਾਬ, ਆਪਣਾ ਕਾਰਜਕਾਲ ਵੀ ਵਿੱਚ ਸ਼ਾਮਲ ਕਰਨ ਮੁੱਖ ਮੰਤਰੀ ਸਾਹਿਬ। ਆਮ ਆਦਮੀ ਪਾਰਟੀ ਆਪਣੇ ਅੰਦਰ ਵੀ ਝਾਤ ਮਾਰੇ, ਆਪਣੇ ਮੰਜੇ ਥੱਲੇ ਵੀ ਸੋਟਾ ਫੇਰਨ ਦੀ ਆਦਤ ਪਾਵੇ। ਸੋ ਇਹ ਬਹੁਤ ਜ਼ਰੂਰੀ ਹੈ। ਸੋ ਕੱਲ ਦੇ ਆਜ਼ਾਦੀ ਦਿਹਾੜੇ ਦੇ ਹਵਾਲੇ ਨਾਲ ਜਸ਼ਨ ਤਾਂ ਮਨਾਏ, ਪਰ ਅਸੀਂ ਆਪਣੇ ਜਿਹੜੇ ਗਵਾਏ ਉਹਨਾਂ ਦੀ ਚਰਚਾ ਤੋਂ ਅਜੇ ਅਸੀਂ ਵਾਂਝੇ ਹਾਂ। ਸੋ ਮੁੱਖ ਮੰਤਰੀ ਸਾਹਿਬ ਨੇ ਗੱਲ ਕਰਕੇ ਇੱਕ ਚਰਚਾ ਜ਼ਰੂਰ ਛੇੜੀ ਆ। ਆਉਂਦੇ ਦਿਨਾਂ 'ਚ ਹੋ ਸਕਦਾ ਇਹਦੇ ਉੱਤੇ ਲੰਬੀ ਗੱਲ ਤੁਰ ਪਵੇ, ਇਹਦੀ ਆਸ ਕਰਦੇ ਹਾਂ। ਜੀ ਜੀ ਜੀ